लो जी अस्सलाम वालेकुम लਹਿੰਦੇ ਪੰਜਾਬ ਸੋਹਣੇ ਪੰਜਾਬ ਦੀ ਤਰਫੋਂ ਅਸੀਂ ਹਾਜ਼ਰ ਹਾਂ। ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋਣੇ ਆ ਮਹਿਫਲ ਮਿੱਤਰਾਂ ਦੀ ਔਰ ਇਹ ਆਲਰੇਡੀ 6 ਤੋਂ 7 ਕਿਸ਼ਤਾਂ ਚੱਲ ਚੁੱਕੀਆਂ ਤੇ ਅੱਜ ਮੈਂ ਤੁਹਾਨੂੰ ਮਹਿਫਲ ਮਿੱਤਰਾਂ ਦੇ ਕਿਰਦਾਰਾਂ ਦਾ ਤਾਰਫ ਕਰਾਵਾਂਗਾ ਜੀ। ਮੇਰੇ ਖੱਬੇ ਬੰਨੇ ਸਾਹਿਬ ਹਾਫਿਜ਼ ਹਬੀਬੁਰ ਰਹਿਮਾਨ ਸਾਹਿਬ ਬੈਠੇ ਆ ਤੇ ਸੋਫੇ ਦੇ ਉੱਪਰ ਬੈਠੇ ਆ ਬਰਾਜਮਾਨ ਸੋਫੇ ਦੇ ਉੱਪਰ ਉਹਨਾਂ ਦੇ ਨਾਲ ਬੈਠੇ ਆ ਜੀ ਹਾਫਿਜ਼ ਹਬੀਬੁਰ ਰਹਿਮਾਨ ਘੁੱਗਤੋਲ। ਉਹਨਾਂ ਦੇ ਨਾਲ ਬੈਠੇ ਆ ਜੀ ਮੁਜ਼ੰਮਲ ਗਿੱਲ ਸਾਹਿਬ ਤੇ ਮੈਂ ਤੁਹਾਡਾ ਆਪਣਾ ਵਕਾਸ ਅਹਿਮਦ ਨੂਨ। ਮੇਰੇ ਪਿੱਛੇ ਬੈਠੇ ਆ ਅਸਗਰ ਗੁੱਜਰ ਗੋਰਸੀ ਅਲ ਮਰੂਫ ਲੰਬੇ ਪਿੰਡੀਆ ਤੇ ਨਾਲ ਬੈਠੇ ਆ ਮੁਦੱਸਰ ਹੁਸੈਨ ਉਠਵਾਲ 350 ਚੱਕ ਲੋਰੀਆਂ ਤੇ ਨਾਲ ਪਰਾਂ ਸਾਬਰ ਵਾਲਾ ਗੁਲਾਮ ਸਾਬਰ ਵਾਲਾ ਸਾਹਿਬ ਬੈਠੇ ਆ। ਨਜ਼ਰ ਨਹੀਂ ਆ ਰਹੇ, ਉਹ ਤੁਹਾਨੂੰ ਬਾਅਦ 'ਚ ਨਜ਼ਰ ਆਉਣਗੇ। ਲੋ ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਅੱਜ ਸਾਡੇ ਬਾਣੀਏ ਪਾਕਿਸਤਾਨ ਮੁਹੰਮਦ ਅਲੀ ਜਨਾਹ ਤਾਂ ਯੋਮੇ ਪੈਦਾਇਸ਼ ਆ, ਅੱਲਾਹ ਤਾਲਾ ਉਹਨਾਂ ਨੂੰ ਕਰਵਟ ਕਰਵਟ ਜੰਨਤ ਨਸੀਬ ਫਰਮਾਏ। ਤੇ ਉਹਨਾਂ ਨੇ ਪਾਕਿਸਤਾਨ ਬਣਾਉਣ ਵਾਸਤੇ ਬੜੀ ਜਦੋਜਹਿਦ ਕੀਤੀ। ਅੱਜ ਅਸੀਂ ਬੈਠੇ ਹਾਂ ਸਕੂਨ ਨਾਲ ਬੈਠੇ ਹਾਂ, ਆਪਣੀਆਂ ਗੱਪਾਂ ਲਾ ਰਹੇ ਹਾਂ, ਮਹਿਫਲ ਮਿੱਤਰਾਂ ਦੀ ਕਰ ਰਹੇ ਹਾਂ ਤੇ ਸਾਡੇ ਸਾਰਿਆਂ ਦੀ ਅਸੀਂ ਪਹਿਲੇ ਦੁਆ ਕਰਾਂਗੇ ਉਹਨਾਂ ਵਾਸਤੇ, ਉਸ ਤੋਂ ਬਾਅਦ ਅੱਗੇ ਪ੍ਰੋਗਰਾਮ ਸ਼ੁਰੂ ਕਰਾਂਗੇ। ਸਭ ਦੋਸਤ ਇੱਕ ਵਾਰੀ ਸੂਰੇ ਫਾਤਿਹਾ ਤੇ 3 ਦਫਾ ਕੁੱਲ ਵੱਲਾ ਸ਼ਰੀਫ ਪੜ੍ਹ ਲੈਣ। बिस्मिल्लाहिर्रहमानिर्रहीम जज़ल्लाहुन्ना सय्यदुना मुहम्मदन सल्लल्लाहु अलैहि वसल्लम वालू या अल्लाह पाक तेरी रहमत नाल सूरह फातिहा शरीफ कुल वल्ला शरीफ दुरूद शरीफ पढ़िया कबूलो मंजूर फरमा के ਇਹਦਾ ਸਵਾਬ ਬਾਣੀਏ ਪਾਕਿਸਤਾਨ ਮੁਹੰਮਦ ਅਲੀ ਜਨਾਹ ਸਾਹਿਬ ਨੂੰ ਅਤਾ ਫਰਮਾ ਕੇ ਉਹਨਾਂ ਦੀ ਮਗਫਰਤ ਫਰਮਾ ਦਿਓ, ਉਹਨਾਂ ਦੇ ਦਰਜਾਤ ਬੁਲੰਦ ਫਰਮਾ ਦਿਓ, ਉਹਨਾਂ ਨੂੰ ਆਲਾ ਤਰੀਨ ਮਕਾਮ ਜੰਨਤ ਚ ਅਤਾ ਫਰਮਾ ਦਿਓ। ਸੈਯਦਨਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ। ਅੱਜ ਦਾ ਜੀ ਸਾਡਾ ਮੌਜੂ ਆ ਜੀ ਕਿ ਪੰਜਾਬੀ, ਅਸੀਂ ਪੰਜਾਬੀ ਲਹਿੰਦੇ ਪੰਜਾਬ ਦੇ ਰਹਿਣ ਵਾਲੇ ਆ ਤੇ ਜਦੋਂ ਪਾਕਿਸਤਾਨ ਬਣਿਆ ਸਨ 47 ਵਿੱਚ ਅੱਧਾ ਪੰਜਾਬ ਸਾਡਾ ਉਧਰ ਮਸ਼ਰਕ 'ਚ ਰਹਿ ਗਿਆ ਸੀ ਜਿਹਨੂੰ ਅਸੀਂ ਚੜ੍ਹਦਾ ਪੰਜਾਬ ਕਹਿੰਦੇ ਹਾਂ, ਤੇ ਅੱਧਾ ਪੰਜਾਬ ਸਾਡਾ ਇੱਧਰ ਮਗਰਬ 'ਚ ਰਹਿ ਗਿਆ ਜਿਹਨੂੰ ਅਸੀਂ ਲਹਿੰਦਾ ਪੰਜਾਬ ਕਹਿੰਦੇ ਹਾਂ। ਪਾਕਿਸਤਾਨ ਦੇ ਵਿੱਚ ਸੱਜਣੋ ਹਰ ਸੂਬੇ ਦਾ ਕਲਚਰ ਡੇ ਆ, ਸਿੰਧੀਆਂ ਦਾ ਵੀ ਕਲਚਰ ਡੇ ਆ, ਬਲੋਚਾਂ ਦਾ ਵੀ ਕਲਚਰ ਡੇ ਆ, ਪਠਾਨਾਂ ਦਾ ਵੀ ਕਲਚਰ ਡੇ ਆ। ਅਸੀਂ ਜਿਹੜੇ ਪੰਜਾਬੀ ਆ ਉਹ ਪਤਾ ਨਹੀਂ ਸਾਨੂੰ ਕੀ ਮਸਲਾ ਵਾ, ਅਸੀਂ ਪੰਜਾਬੀ ਬੋਲਣ ਲੱਗੇ ਡਰਦੇ ਆ। ਅਸੀਂ ਕਹਿੰਦੇ ਆ ਜੀ ਕਿ ਦਰਵਾਜ਼ੇ ਨੂੰ ਦਰਵਾਜ਼ਾ ਕਹਿਣਾ ਭਾਈ, ਬੂਹਾ ਇਹਨੂੰ ਬੂਹਾ ਹੀ ਕਹਿਣਾ ਵਾ, ਗੁਸਲਖਾਨੇ ਨੂੰ ਕਹਿੰਦੇ ਗੁਸਲਖਾਨਾ ਭਾਈ, ਖੁਰਾ ਕਹਿਣਾ ਵਾ, ਪੰਜਾਬੀ ਜ਼ੁਬਾਨ ਆ, ਅਸੀਂ ਆਪਣੀ ਜ਼ੁਬਾਨ ਬੋਲਣੀ ਹੈ। ਤੇ ਮੈਂ ਸ਼ੁਰੂ ਕਰਾਂਗਾ ਪ੍ਰੋਗਰਾਮ ਹਬੀਬੁਰ ਰਹਿਮਾਨ ਘੁੱਗਤੋਲ ਸਾਹਿਬ ਵੱਲੋਂ। ਉਹਨਾਂ ਨੂੰ ਪੁੱਛਾਂਗਾ ਤੁਹਾਡੀ ਕੀ ਰਾਏ ਆ ਕਿ ਸਾਡੇ ਜਿਹੜੇ ਨਵੇਂ ਲੋਕ ਆ, ਮਾਂ ਪਿਓ ਆਪਣੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਸਿਖਾਉਣ ਦੀ ਬਜਾਏ ਘਰਾਂ 'ਚ ਉਰਦੂ ਬੋਲਦੇ ਆ, ਤੁਸੀਂ ਕੀ ਕਹੋਗੇ ਸਾਡੀ ਪੰਜਾਬੀ ਜ਼ੁਬਾਨ ਨਾਪਿਆਦ ਕਿਉਂ ਹੋ ਰਹੀ ਹੈ? ਜੀ ਹਬੀਬੁਰ ਰਹਿਮਾਨ ਘੁੱਗਤੋਲ ਸਾਹਿਬ। ਬਿਸਮਿल्लाहिर्रहमानिर्रहीम। ਸਾਡਾ ਜੀ ਕੁਝ ਲੋਕ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਬੱਚੇ ਜਾ ਰਹੇ ਆ, ਉਹ ਉਤੋਂ ਇੰਨਾ ਮੁਤਅਸਰ ਆ ਕਿ ਹਰ ਗੱਲ ਨੂੰ ਕੋਸ਼ਿਸ਼ ਕਰਦੇ ਆ ਕਿ ਸਾਡੇ ਬੱਚੇ ਇੰਗਲਿਸ਼ 'ਚ ਬੋਲਣ। ਦੂਸਰੀ ਚੀਜ਼, ਸਾਡੀ ਕੌਮੀ ਜ਼ਬਾਨ ਉਰਦੂ ਆ, ਸਾਨੂੰ ਉਹਦੇ ਨਾਲ ਬੜੀ ਮੁਹੱਬਤ ਆ। ਸਾਡੇ ਮੁਲਕ ਦੀ ਯਾਨੀ ਕਿ ਇੱਕ ਸਾਰੀਆਂ ਕੌਮਾਂ ਦੀ ਮੁਸ਼ਤਰਕਾ ਜ਼ਬਾਨ ਆ ਜਿਹਦੇ ਨਾਲ ਇੱਕ ਦੂਸਰੇ ਨਾਲ ਅਸੀਂ ਗੱਪਸ਼ਪ ਕਰਦੇ ਹਾਂ ਉਰਦੂ ਜ਼ਬਾਨ ਵਿੱਚ। ਲੇਕਿਨ ਉਹਦੇ ਬਾਵਜੂਦ ਮੈਂ ਤਕਰੀਬਨ ਪੂਰੇ ਮੁਲਕ ਦੇ ਵਿੱਚ ਸਫ਼ਰ ਕੀਤਾ, ਮੁਖਤਲਿਫ ਸੂਬਿਆਂ ਵਿੱਚ, ਮੁਖਤਲਿਫ ਕੌਮਾਂ ਵਿੱਚ, ਪਠਾਨਾਂ ਵਿੱਚ, ਬਲੋਚਾਂ, ਸਿੰਧੀ। ਉਹ ਆਪਣੇ ਘਰ ਦੇ ਵਿੱਚ ਆਪਣੀ ਜ਼ਬਾਨ ਇਸਤੇਮਾਲ ਕਰਦੇ ਆ ਔਰ ਉਹਨੂੰ ਕੋਈ ਆਰ ਨਹੀਂ ਸਮਝਦੇ। ਸਿੰਧੀਆਂ ਕੋ ਚਲ ਜਾਓ, ਸਿੰਧੀ ਆਪਣੇ ਘਰ ਆਪਸ 'ਚ ਆਪਣੀ ਜ਼ਬਾਨ 'ਚ ਗੁਫ਼ਤਗੂ ਕਰਦੇ ਆ। ਜਦੋਂ ਬਾਹਰ ਹੁੰਦੇ ਆ, ਅਗਰ ਸਾਡੇ ਨਾਲ ਮਿਲਣਾ ਉਹਨਾਂ ਨੇ ਤਾਂ ਉਰਦੂ 'ਚ ਗੱਲ ਕਰਨੀ ਹੈ। ਇਸੇ ਤਰ੍ਹਾਂ ਹੀ ਪਠਾਨ ਕੌਮ ਆ, ਇਸੇ ਤਰ੍ਹਾਂ ਹੀ ਬਲੋਚ ਕੌਮ ਆ, ਸਰੈਕੀ ਆ। ਲੇਕਿਨ ਸਾਡੇ ਪੰਜਾਬੀ ਲੋਕ ਜਿਹੜੇ ਆ ਉਹ ਇੱਦਾਂ ਆਪਣੀ ਪੰਜਾਬੀ ਜ਼ਬਾਨ ਦੇ ਨਾਲ ਇੱਦਾਂ ਦਾ ਸਲੂਕ ਕਰਨ ਡਏ ਆ ਜਿੱਦਾਂ ਇਹ ਸੁਤੇਲੀ ਆ, ਇਹਨੂੰ ਬਿਲਕੁਲ ਅਸੀਂ ਪਿੱਛੇ ਸਿੱਟ ਦਿੱਤਾ ਔਰ ਇਹਨੂੰ ਐਬ ਸਮਝਣ ਲੱਗ ਪਏ ਸਾਡੇ ਖੁਦ ਆਪਣੇ ਲੋਕ ਹੀ। ਜਿਹੜਾ ਬੱਚਾ ਪੰਜਾਬੀ 'ਚ ਗੱਲ ਕਰਦਾ ਉਹ ਸਮਝਦੇ ਜੀ ਇਹ ਪਤਾ ਨਹੀਂ ਜਾਹਲ ਆ। ਜ਼ੁਬਾਨ ਦਾ ਜਹਾਲਤ ਨਾਲ ਜਾਂ ਇਲਮ ਨਾਲ ਕੋਈ ਤਾਲੁਕ ਨਹੀਂ ਹੈਗਾ। ਜ਼ਬਾਨ ਆਪਣੀ ਆਪਣੀ ਆ, ਲੇਕਿਨ ਜਿਹੜੇ ਬੰਦੇ ਕੋਲ ਇਲਮ ਹੋਊਗਾ ਉਹ ਬੰਦਾ ਸਾਇੰਸਦਾਨ ਵੀ ਬਣ ਸਕਦਾ ਵਾ, ਆਲਮ ਵੀ ਬਣ ਸਕਦਾ ਵਾ, ਹਾਫਿਜ਼ ਵੀ ਬਣ ਸਕਦਾ ਵਾ। ਲੇਕਿਨ ਉਹਦੇ ਨਾਲ ਇਹ ਨਿਗਾ ਕਿ ਉਹਨੇ ਜੀ ਉਹ ਪੰਜਾਬੀ ਆ ਤੇ ਇਹ ਨਹੀਂ ਬਣ ਸਕਦਾ। ਲੋ ਜੀ
ਹਾਫਿਜ਼ ਬਿੱਬਰ ਰਹਿਮਾਨ ਸਾਹਿਬ ਦੀ ਤੁਸੀਂ ਰਾਏ ਸੁਣ ਲਈ ਜੀ ਕਿ ਪੰਜਾਬੀ ਸਾਡੀ ਮਾਂ ਬੋਲੀ ਜ਼ੁਬਾਨ ਆ ਜੀ, ਤੇ ਇਹਨੂੰ ਸਾਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ, ਕਿਸੇ ਸੁਰ ਨਹੀਂ ਛੱਡਣਾ ਚਾਹੀਦਾ। ਸਾਡੀ ਮਾਵਾਂ ਨੂੰ ਵੀ, ਸਾਡੀ ਭੈਣਾਂ ਨੂੰ ਵੀ, ਭਰਾਵਾਂ ਨੂੰ ਵੀ। ਹੁਣ ਮੈਂ ਵਾਰੀ ਦੇਵਾਂਗਾ ਮੁਜ਼ੰਮਲ ਗਿੱਲ ਸਾਹਿਬ ਨੂੰ, ਉਹ ਦੱਸਣ ਕਿ ਸਾਡੀ ਇਹ ਮਾਂ ਬੋਲੀ ਜਿਹੜੀ ਆ ਇਹਦੇ ਬਾਰੇ ਕਿਉਂ ਨਾਪੇਦ ਹੁੰਦੀ ਜਾਂਦੀ ਪਈ ਹੈ, ਘਰਾਂ 'ਚ ਖਤਮ ਹੁੰਦੀ ਜਾਂਦੀ ਪਈ ਹੈ। ਮਾਵਾਂ ਆਪਣੇ ਬੱਚਿਆਂ ਨਾਲ ਉਰਦੂ 'ਚ ਗੱਲਾਂ ਕਰਦੀਆਂ ਵਾ, ਪਿਓ ਵੀ ਉਰਦੂ 'ਚ ਗੱਲਾਂ ਕਰਦੇ ਆ, ਤੇ ਇਹ ਹੁਣ ਪਿੰਡਾਂ ਵਿੱਚ ਚੱਲ ਪਏ, ਪਿੰਡਾਂ 'ਚ ਉਰਦੂ ਸਪੀਕਿੰਗ ਆ ਗਈ। ਉਰਦੂ ਨਾਲ ਸਾਡਾ ਕੋਈ ਇਤਰਾਜ਼ ਨਹੀਂ, ਮਗਰ ਸਾਡੀ ਮਾਂ ਬੋਲੀ ਪੰਜਾਬੀ। ਜੀ ਮੁਜ਼ੰਮਲ ਗਿੱਲ ਸਾਹਿਬ। ਜਿਸ ਤਰ੍ਹਾਂ ਕਿ ਹਾਫਿਜ਼ ਹਬੀਬ ਸਾਹਿਬ ਨੇ ਫਰਮਾਇਆ, ਪੰਜਾਬੀ ਜ਼ਬਾਨ 'ਚ ਗੱਲ ਗੱਲ ਇਦਾਂ ਵਾ ਕਿ ਸਾਡੇ ਇੰਗਲਿਸ਼ ਮੀਡੀਅਮ ਸਕੂਲ ਆ ਜਾਂ ਦੂਸਰੇ ਯੂਨੀਵਰਸਿਟੀਆਂ ਬਣੀਆਂ ਵਾ, ਉੱਥੇ ਟੀਚਰਾਂ ਦਾ ਵੀ ਇਹ ਰਵੱਈਆ ਵਾ ਕਿ ਬੱਚੇ ਜਿਹੜੇ ਆ ਉਹ ਇੰਗਲਿਸ਼ 'ਚ ਗੱਲ ਕਰਨ, ਸਾਡੇ ਨਾਲ ਉਰਦੂ 'ਚ ਗੱਲ ਕਰਨ। ਜਿਸ ਵਕਤ ਬੱਚਾ ਉਰਦੂ 'ਚ ਜਾਂ ਇੰਗਲਿਸ਼ 'ਚ ਗੱਲ ਕਰਦਾ ਤੇ ਘਰ ਦਾ ਵੀ ਨਿਜ਼ਾਮ ਉਸੇ ਤਰ੍ਹਾਂ ਹੀ ਹੋ ਜਾਂਦਾ। ਲੇਕਿਨ ਗੱਲ ਇਦਾਂ ਕਿ ਜਿਹੜੀ ਸਾਡੀ ਪੰਜਾਬੀ ਜ਼ੁਬਾਨ ਆ ਬੜੀ ਮਿੱਠੀ ਔਰ ਪਿਆਰੀ ਜ਼ੁਬਾਨ ਆ। ਇਹਦੇ ਵਿੱਚ ਅਗਰ ਅਸੀਂ ਘਰ ਦੇ ਵਿੱਚ ਵੀ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰੀਏ, ਕੁਛ ਇੱਕ ਸਭ ਤੋਂ ਵੱਡੀ ਵਜ੍ਹਾ ਇਹਦੇ ਵਿੱਚ ਇਹ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਹਮੇਸ਼ਾ ਵਾਸਤੇ ਸ਼ਹਿਰ ਦੇ ਹੱਦ ਤੱਕ ਹੀ ਮਹਿਦੂਦ ਰੱਖਦੇ ਹਾਂ। ਸ਼ਹਿਰ ਦੇ ਵਿੱਚ ਹੀ ਨਹੀਂ ਰਹਿਣਾ ਚਾਹੀਦਾ, ਸਾਨੂੰ ਆਪਣਾ ਆਬਾਈ ਇਲਾਕੇ, ਆਪਣੇ ਪਿੰਡ ਦਾ ਕਲਚਰ ਉਹਨਾਂ ਬੱਚਿਆਂ ਨੂੰ ਦੱਸਣਾ ਚਾਹੀਦਾ ਵਾ ਕਿ ਸਾਡੇ ਮਾਂ ਬਾਪ, ਸਾਡੇ ਵੱਡਕੇ, ਸਾਡੇ ਦਾਦਕੇ ਪੜਦਾਦਕੇ ਜੋ ਵੀ ਆ, ਉਹ ਸਾਰੇ ਇਸ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਪੰਜਾਬੀ ਦੀ ਜ਼ੁਬਾਨ ਨੂੰ ਅਪਣਾਇਆ ਵਾ, ਕਿਸ ਤਰੀਕੇ ਨਾਲ ਉਹਨਾਂ ਨੇ ਖੇਤੀਬਾੜੀਆਂ ਕੀਤੀਆਂ ਵਾ, ਕਿਸ ਤਰੀਕੇ ਨਾਲ ਉਹਨਾਂ ਨੇ ਹਲ ਚਲਾਏ ਆ। ਅਸੀਂ ਕੋਈ ਚੀਜ਼ ਵੀ ਨਹੀਂ ਦੱਸਦੇ। ਸਾਡੇ ਬੱਚਿਆਂ ਨੂੰ ਇੱਥੇ ਤੱਕ ਨਹੀਂ ਪਤਾ ਹੈਗਾ ਕਿ ਪਿੰਡਾਂ ਦੇ ਵਿੱਚ ਦੁੱਧ ਕਿਸ ਤਰ੍ਹਾਂ ਚੁਆਈ ਕੀਤਾ ਜਾਂਦਾ, ਠੀਕ ਆ, ਅਸੀਂ ਆਪਣੇ ਖੇਤਾਂ ਦੇ ਵਿੱਚ ਕਿੱਦਾਂ ਜਾਣਾ ਵਾ, ਕਿਹੜਾ ਕੰਮ ਹੈ ਸਾਡੀ ਇੱਥੇ ਤੱਕ ਕਿ ਪੰਜਾਬੀ ਜ਼ੁਬਾਨ ਦੇ ਔਰ ਉਰਦੂ ਜ਼ੁਬਾਨ ਦੇ ਵਿੱਚ ਇੱਥੇ ਤੱਕ ਫਰਕ ਆ ਗਿਆ ਕਿ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਇਹ ਸਬਜ਼ੀਆਂ ਕੀ ਆ। ਅਸੀਂ ਜਦੋਂ ਆਪਣੇ ਬੱਚਿਆਂ ਨੂੰ ਪੰਜਾਬੀ ਕਲਚਰ ਵਾਲੇ ਲੈ ਕੇ ਜਾ ਹੀ ਨਹੀਂ ਰਹੇ ਤੇ ਸਾਡੇ ਬੱਚਿਆਂ ਨੂੰ, ਸਾਡਿਆਂ ਨੂੰ ਕੀ ਪਤਾ ਲੱਗਣਾ ਕਿ ਪੰਜਾਬੀ ਕੀ ਹੈ। ਲੇਕਿਨ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਿਸ ਵਕਤ ਅਸੀਂ ਆਪਣੇ ਪੰਜਾਬੀ ਦੋਸਤਾਂ 'ਚ ਬੈਠੀ ਦਾ, ਪੰਜਾਬੀ ਬਜ਼ੁਰਗਾਂ ਦੇ ਵਿੱਚ ਬੈਠ ਕੇ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਮਜ਼ਾ ਆਉਂਦਾ। ਉਹਨਾਂ ਦੀ ਇੱਕ ਆਵਾਜ਼ ਬੜੀ ਸੁਰੀਲੀ ਜਿਹੀ ਆਵਾਜ਼ ਆ ਤੇ ਦਿਲ ਕਰਦਾ ਕਿ ਇਹਨਾਂ ਦੀ ਗੁਫ਼ਤਗੂ ਸੁਣੀਏ, ਇਹਨਾਂ ਨਾਲ ਗੱਲਾਂ ਬਾਤਾਂ ਕਰੀਏ। ਲੇਕਿਨ ਸਾਡੇ ਮਾਸ਼ਰੇ ਦੇ ਵਿੱਚ ਹਰ ਵਕਤ ਯੂਨੀਵਰਸਿਟੀ ਆ ਜਾਂ ਕਾਲਜ ਆ ਜਾਂ ਸਕੂਲ ਆ, ਉਰਦੂ ਆ, ਇੰਗਲਿਸ਼ ਆ, ਲੇਕਿਨ ਇੰਗਲਿਸ਼ ਨਹੀਂ ਹੋਣੀ ਚਾਹੀਦੀ। ਠੀਕ ਆ, ਅਗਰ ਇੰਗਲਿਸ਼ ਤਾਲੀਮ ਦਾ ਇੱਕ ਅਦਾਰਾ ਵਾ, ਸਿਸਟਮ ਆ, ਲੇਕਿਨ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਆ, ਅਸੀਂ ਇਹਨੂੰ ਭੁੱਲੀਏ ਨਾ, ਇਹਨੇ ਸਾਡੇ ਨਾਲ ਰਹਿਣਾ ਵਾ। ਲੋ ਜੀ, ਤੁਸੀਂ ਮੁਜ਼ੰਮਲ ਗਿੱਲ ਸਾਹਿਬ ਦਾ ਪੁਆਇੰਟ ਆਫ ਵਿਊ ਸੁਣ ਲਿਆ, ਹਬੀਬ ਕੁਕਤੋਲ ਦਾ ਸੁਣ ਲਿਆ। ਹੁਣ ਮੈਂ ਇਹਨਾਂ ਦੋਵਾਂ ਗੁਫ਼ਤਗੂ ਸੁਣਨ ਤੋਂ ਬਾਅਦ ਮੇਰਾ ਅੱਗੇ ਸਵਾਲ ਆ ਮੁਦੱਸਰ ਸਾਹਿਬ ਅੱਗੇ ਕਿ ਇੰਗਲਿਸ਼ ਸਕੂਲ ਸੂਬਾ ਸਿੰਧ ਵਿੱਚ ਵੀ ਹੈਗੇ ਜਨਾਬ, ਇੰਗਲਿਸ਼ ਸਕੂਲ ਸੂਬਾ ਬਲੋਚਿਸਤਾਨ 'ਚ ਵੀ ਹੈਗਾ, ਇੰਗਲਿਸ਼ ਸਕੂਲ ਸੂਬਾ ਸਰਹੱਦ ਵਿੱਚ ਵੀ ਹੈਗੇ, KPK 'ਚ ਵੀ ਹੈਗੇ। ਉਹ ਸਕੂਲਾਂ 'ਚ ਵੀ ਇੰਗਲਿਸ਼ ਯੂਨੀਵਰਸਿਟੀਆਂ ਬੋਲਦੇ ਆ, ਮਗਰ ਜਦੋਂ ਆਪਣੇ ਘਰਾਂ ਜਾਂਦੇ ਆ ਉਹਨਾਂ ਦੇ ਮਾਂ ਪਿਓ, ਉਹਨਾਂ ਇਹ ਟੀਚਰਾਂ ਨਾਲ ਮੇਰੇ ਖਿਆਲ ਦੇ ਮੁਤਾਬਕ, ਤੁਸੀਂ ਕੀ ਕਹੋਗੇ, ਉਹ ਕਿ ਤੁਸੀਂ ਖੈਬਰ ਪਖਤੂਨਖਵਾ ਜਾਂਦੇ ਰਹਿੰਦੇ ਹੋ। ਪਤਾ ਕੀ ਗੱਲ ਇਹ ਹੈ ਕਿ ਸਾਨੂੰ ਇੰਗਲਿਸ਼ ਨਾਲ ਕੋਈ ਇਤਰਾਜ਼ ਨਹੀਂ ਹੈਗਾ ਜਾਂ ਇੰਗਲਿਸ਼ ਮੀਡੀਅਮ ਸਕੂਲਾਂ ਦਾ ਨਹੀਂ, ਠੀਕ ਆ, ਉਹ ਵੀ ਤਾਲੀਮ ਦਾ ਹਿੱਸਾ ਵਾ, ਉਹ ਵੀ ਇੱਕ ਜ਼ਮਾਨੇ ਦੇ ਨਾਲ ਨਾਲ ਚੱਲਣਾ ਵਾ। ਇੰਗਲਿਸ਼ ਵੀ ਬੱਚਿਆਂ ਨੂੰ ਆਉਣੀ ਚਾਹੀਦੀ ਆ, ਉਰਦੂ ਵੀ ਆਉਣੀ ਚਾਹੀਦੀ ਆ, ਲੇਕਿਨ ਅਸੀਂ ਖੁਦ ਪੰਜਾਬੀ ਹਾਂ। ਜਿਸ ਤਰ੍ਹਾਂ ਸਾਡੇ ਚੈਨਲ ਦਾ ਨਾਮ ਹੀ ਲਹਿੰਦਾ ਪੰਜਾਬ ਆ, ਅਸੀਂ ਪੰਜਾਬ ਨੂੰ, ਪੰਜਾਬੀਆਂ ਨੂੰ ਪ੍ਰਮੋਟ ਕਰਨਾ ਵਾ, ਅਸੀਂ ਆਪਣੀ ਜ਼ੁਬਾਨ ਨੂੰ ਪ੍ਰਮੋਟ ਕਰਨਾ। ਬਾਕੀ ਕੌਮਾਂ ਜਿਹੜੀਆਂ ਉਹ ਆਪਣੀ ਜ਼ੁਬਾਨਾਂ ਨੂੰ ਨਹੀਂ ਛੱਡਦੇ ਹੈਗੇ, ਉਹ ਪ੍ਰਮੋਟ ਕਰਦੇ ਆ। ਸਿੱਖ ਆ, ਪੰਜਾਬੀ ਆ, ਜਾਂ ਦੂਸਰੇ ਵੀ ਸਿੰਧੀ ਆ, ਬਲੋਚੀ ਆ, ਚਾਹੇ ਕੋਈ ਵੀ ਕੌਮ ਆ, ਉਹ ਜਦੋਂ ਆਪਸ ਦੇ ਵਿੱਚ ਗੱਲ ਕਰਦੇ ਆ, ਉਹ ਆਪਣੀ ਜ਼ੁਬਾਨ ਦੇ ਵਿੱਚ ਗੱਲ ਕਰਦੇ ਆ, ਆਪਣੀ ਜ਼ੁਬਾਨ ਨੂੰ ਪ੍ਰਮੋਟ ਕਰਦੇ ਆ। ਅਸੀਂ ਪੰਜਾਬੀ ਜਿਹੜੇ ਆ, ਅਸੀਂ ਇੱਕ ਦੋਗਲੀ ਪੋਲਿਸੀ ਦੇ ਵਿੱਚ ਵੜ ਗਏ ਆ, ਉਰਦੂ ਦੇ ਵਿੱਚ ਚੱਕਰਾਂ ਵਿੱਚ ਵੜ ਗਏ ਆ, ਆਪਣੀ ਜ਼ੁਬਾਨ ਨੂੰ ਅਸੀਂ ਪਿੱਛੇ ਕਰ ਦਿੱਤਾ। ਪੰਜਾਬੀ ਜਿਹੜੀ ਸਾਡੀ ਜ਼ੁਬਾਨ। ਲੋ ਜੀ, ਮੁਦੱਸਰ ਸਾਹਿਬ ਦਾ ਬਿਆਨ ਆ ਗਿਆ। ਸਾਡਾ ਪ੍ਰੋਗਰਾਮ ਦਾ ਕੋਈ ਟਾਈਮ ਥੋੜਾ ਵਾ, ਇਸ ਵਿੱਚ ਸ਼ਾਰਟ ਲੈ ਰਹੇ ਸਵਾਲ ਸਾਰਿਆਂ ਕੋਲੋਂ। ਹੁਣ ਇਸ ਤੋਂ ਮੈਂ ਇੱਕ ਹੋਰ ਅਸਗਰ ਗੁੱਜਰ ਅਲ ਮਰੂਫ ਲੰਬੇ ਪੀੜੀਆ ਚੌਧਰੀ ਅਸਗਰ ਗੁੱਜਰ ਮੇਰੇ ਪਿੱਛੇ ਬੈਠਾ ਸੱਜੇ ਬੰਨੇ, ਇਹਨਾਂ ਲੋਕੇ ਪੁੱਛਾਂਗੇ ਅਸੀਂ ਆਰ ਕਿਉਂ ਮਹਿਸੂਸ ਕਰਦੇ ਆ, ਸ਼ਰਮਿੰਦਗੀ ਸਾਨੂੰ ਕਿਸ ਚੀਜ਼ ਦੀ ਹੈ ਭਾਈ। ਅਗਰ ਸਾਡੇ ਮੁੰਡੇ ਨੇ ਕਹਿਤਾ ਮੱਝ ਨੂੰ ਮੱਝ ਕਹਿਤਾ, ਤੇ ਗੋਹੇ ਨੂੰ ਗੋਹਾ ਕਹਿਤਾ, ਤੇ ਥਣ ਕਹਿਤੇ, ਇਹ ਪੰਜਾਬੀ ਜ਼ੁਬਾਨ ਆ। ਤੇ ਅਸੀਂ ਕਿਉਂ ਆਪਣੀ ਸਕਾਫਤਾਂ, ਹੀਰਾਂ ਜਿਹੜੀ ਦਾਸਤਾਨ ਸਾਡੇ ਕੋਲ ਆ, ਆਪਣਾ ਬੇਸ਼ੁਮਾਰ ਸਾਡੇ ਕੋਲ ਪੰਜਾਬੀ ਜ਼ੁਬਾਨ ਦਾਸਤਾਨ ਨਾਲ, ਅਸੀਂ ਪੰਜਾਬੀ ਡੇ ਕਿਉਂ ਨਹੀਂ ਮਨਾਉਂਦੇ। ਛੋਟਾ ਜਵਾਬ, ਸ਼ਾਰਟ ਜਵਾਬ। ਦੇਖੋ ਜੀ, ਜਿਹੜਾ ਇੰਗਲਿਸ਼ ਦੀ ਗੱਲ ਹੋ ਰਹੀ ਆ, ਚਲੋ ਇੰਗਲਿਸ਼ ਛੱਡ ਦੋ, ਇੰਗਲਿਸ਼ ਦਾ ਕੋਈ ਤਲਕ ਹੈ ਨਹੀਂ ਇਹਨਾਂ। ਨਹੀਂ, ਇੰਗਲਿਸ਼ ਜਿਹੜੇ ਅਸੀਂ ਲੋਕ ਜ਼ਿਆਦਾਤਰ ਆਪਣੀ ਪੰਜਾਬੀ ਨੂੰ ਭੁੱਲਣ, ਇਸ ਵਾਸਤੇ ਆਪਣੇ ਕਲਚਰ ਨੂੰ ਇਸ ਵਾਸਤੇ ਭੁੱਲ ਰਹੇ, ਜਿਹੜਾ ਸਾਨੂੰ ਨਹੀਂ ਭੁੱਲਣਾ ਚਾਹੀਦਾ। ਅਗਰ ਇੰਗਲਿਸ਼ ਸਿਖਾਈ ਜਾਂਦੀ ਹੈ ਯੂਨੀਵਰਸਿਟੀਆਂ ਦੇ ਵਿੱਚ, ਫਰਜ਼ ਕਰੋ ਉਹ ਇੰਟਰਨੈਸ਼ਨਲ ਲੈਵਲ ਤੇ ਤੁਹਾਨੂੰ ਸਹੂਲਤ ਹੈ। ਅਗਰ ਤੁਸੀਂ ਉਰਦੂ ਬੋਲਦੇ ਕੌਮੀ ਲੈਵਲ ਤੇ, ਲੇਕਿਨ ਸਾਡਾ ਰਹਿਣ ਸਹਿਣ ਤਾਂ ਪੰਜਾਬ ਦਾ ਨਾ,
ਸਾਨੂੰ ਇੱਕ ਆਪਣੀ ਮਿੰਟ ਜੀ, ਮਾਤਰੀ ਜ਼ਬਾਨ ਨੂੰ ਅਸੀਂ ਉਹ ਉਰਦੂ ਬੋਲ ਬੋਲ ਕੇ ਜਾਂ ਇੰਗਲਿਸ਼ ਸਰ ਬੋਲ ਕੇ ਅਸੀਂ ਇੱਕ ਆਪਣੇ ਮਿੰਟ ਘਰ ਦੀ ਗੁੱਜਰ ਜ਼ਬਾਨ ਨੂੰ ਭੁੱਲਣ ਸਾਹਿਬ, ਡਏ। ਗੁੱਜਰ ਸਾਹਿਬ ਗੱਲ ਇਹ ਹੈਗੀ ਤੁਸੀਂ ਸਾਰੇ ਬੰਦੇ ਨੇ ਇੰਗਲਿਸ਼ ਤੋਂ ਸ਼ੁਰੂ ਕੀਤਾ, ਇੰਗਲਿਸ਼ ਦਾ ਕੋਈ ਕਸੂਰ ਨਹੀਂ, ਕਸੂਰ ਸਾਡਾ ਵਾ। ਅਸੀਂ ਆਪਣੇ ਬੱਚਿਆਂ ਨੂੰ ਖਰਾਬ ਕੀਤਾ ਵਾ, ਇਹ ਤੁਸੀਂ ਦੱਸੋ, ਤੁਸੀਂ ਖਰਾਬ ਯਾਨੀ ਕਿ ਕੀਤਾ। ਬੜਿਆਂ ਨੇ ਖਰਾਬ ਕੀਤਾ, ਹਾਂ। ਤੇ ਆਉਣ ਵਾਲੀ ਨਸਲ ਨੂੰ ਅਸੀਂ ਇਹ ਨਹੀਂ ਦੱਸਦੇ ਪਏ ਵੀ ਦੇਖੋ ਦੂਸਰੇ ਕੌਮਾਂ ਆਪਣੀ ਜ਼ਬਾਨਾਂ ਬੋਲਦੀਆਂ ਪਈਆਂ ਨੇ। ਹਾਂਜੀ। ਅਸੀਂ ਇਹਨੂੰ ਆਰ ਕਿਉਂ ਸਮਝਣ ਡਏ ਆ? ਜਦੋਂ ਕਿ ਸਦੀਆਂ ਤੋਂ ਸਾਡੀ ਇਹ ਜ਼ਬਾਨ ਬੋਲੀ ਜਾਂਦੀ ਆ, ਸਾਡਾ ਇਹ ਵਿਰਸਾ ਅਸੀਂ ਇਹਦੇ 'ਚ ਹੀ ਰਹੇ ਆ, ਸਾਡੇ ਮਾਂ-ਬਾਪ ਅਜ਼ਲ ਤੋਂ ਇਹਦੇ 'ਚ ਰਹਿਣ ਵਾਲੇ ਆ। ਅਸੀਂ ਪੰਜਾਬੀ ਬੋਲਣ ਦੇ ਵਿੱਚ ਅਸੀਂ ਕਿਉਂ ਆਪਣੀ ਹੱਤਕਾਰ ਮਹਿਸੂਸ ਕਰਦੇ ਹਾਂ? ਜਦੋਂ ਕਿ ਤੁਸੀਂ ਦੇਖੋ ਕਿ ਚੜ੍ਹਦਾ ਪੰਜਾਬ ਉਹਨਾਂ ਨੇ ਅਜੇ ਤੱਕ ਸਾਨੂੰ ਖੁਸ਼ੀ ਆ ਕਿ ਉਹਨਾਂ ਨੇ ਆਪਣੀ ਜ਼ਬਾਨ ਨੂੰ ਜ਼ਿੰਦਾ ਰੱਖਿਆ। ਅਸੀਂ ਆਪਣੇ ਹਰ ਕਰਤੇ ਦੇ ਨਾ ਉਰਦੂ ਤੇ ਨਾ ਪੰਜਾਬੀ ਦੋਨਾਂ ਨੂੰ ਮਿਕਸ ਕਰਕੇ ਤੁਸੀਂ ਆਪਣੀ ਜਿਹੜੀ ਲੈਂਗੁਏਜ ਅਸਲੀ ਜ਼ੁਬਾਨ ਹੈ ਪੰਜਾਬੀ ਉਹਨੂੰ ਜ਼ਿੰਦਾ ਰੱਖੋ, ਘਰ ਦੇ ਵਿੱਚ ਬੋਲੋ, ਠੀਕ ਹੈ, ਬਾਹਰ ਜਿਹਦੀ ਜ਼ਰੂਰਤ ਆਪੇ ਕਰ ਲੈਣਗੇ ਇਸਤੇਮਾਲ। ਲੋ ਜੀ, ਅਸਗਰ ਗੁੱਜਰ ਸਾਹਿਬ ਦਾ ਵੀ ਮੌਕਫ ਸਾਹਮਣੇ ਆ ਗਿਆ। ਮੈਂ ਵੀ ਇਹੀ ਕਹਾਂਗਾ ਸਾਰੇ ਪੰਜਾਬ ਦੇ, ਸਾਡਾ ਕੋਈ ਇਤਰਾਜ਼ ਨਹੀਂ ਨਾ ਸਿੰਧੀਆਂ ਦੇ ਉੱਪਰ, ਨਾ ਬਲੋਚਾਂ ਦੇ, ਨਾ ਉਰਦੂ ਤੇ, ਨਾ ਪਠਾਨੀ ਦੇ। ਅਸੀਂ ਬਸ ਇਹੀ ਕਹਿੰਦੇ ਆ ਕਿ ਆਪਣੀ ਜ਼ਬਾਨ ਤੇ ਫਖਰ ਕਰੋ ਤੇ ਬੈਂਗਨ ਨੂੰ ਬਤਾਉਂ ਕਹਿਣਾ, ਬੈਂਗਨ ਨਹੀਂ ਕਹਿਣਾ। ਬੈਂਗਨ ਉਰਦੂ ਦਾ ਲਫ਼ਜ਼ ਹੈ, ਬਤਾਉਂ ਕਹਿਣ 'ਚ ਕੋਈ ਮਹਿਸੂਸ ਸ਼ਰਮਿੰਦਗੀ ਨਹੀਂ ਹੈਗੀ। ਸ਼ੁਕਰੀਆ। ਤੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਤਾਂ ਸਾਨੂੰ ਜ਼ਰੂਰ ਦੱਸਿਓ, ਤੁਹਾਡੀ ਫੀਡਬੈਕ ਸਾਡੇ ਵਾਸਤੇ ਬਹੁਤ ਜ਼ਰੂਰੀ ਆ। ਤੇ ਇਨਸ਼ਾਅੱਲਾ ਫੇਰ ਤੁਹਾਨੂੰ ਕੱਲ ਮਿਲਾਂਗੇ। ਸਭ ਦੋਸਤਾਂ ਦੀ ਤਰਫੋਂ ਜੀ ਸਲਾਮ ਕਰੋ ਜੀ। ਸਲਾਮ ਅਲੈਕੁਮ ਜਨਾਬ, ਬੜੀ ਬੜੀ ਮਿਹਰਬਾਨੀ।